ਅਗਲੀ ਖਬਰ ਵੱਲ ਚੱਲੀਏ। ਅੱਜ ਸਵੇਰੇ ਮਿੰਟੂ ਗੁਰਸਰੀਆ ਜੀ ਤੇ ਪ੍ਰਵੀਨ ਸ਼ਰਮਾ ਜੀ ਖਬਰਾਂ ਕਰ ਰਹੇ ਸੀ ਤੇ ਆਫਿਸ ਦੇ ਵਿੱਚ ਕਾਲ ਆਈ ਪਈ ਜੀ, ਨਵਜੋਤ ਸਿੱਧੂ ਬਾਹਰ ਆ ਰਿਹਾ, ਉਹਦੇ ਬਾਰੇ ਗੱਲ ਕਰੋ, ਬਹੁਤ ਇੰਪੋਰਟੈਂਟ ਖਬਰ ਆ। ਸੋ ਰਾਜਕਰਮਵੀਰ ਸਿੰਘ ਜੀ, ਅਸੀਂ ਬਹੁਤ ਲੰਮੇ ਸਮੇਂ ਤੋਂ ਜੋ ਲੋਕ ਪੰਜਾਬੀ ਰੇਡੀਓ ਯੂਐਸਏ ਨੂੰ ਸੁਣਦੇ ਆ, ਉਹਨਾਂ ਨੂੰ ਕਹਿ ਰਹੇ ਆ ਵੀ ਭਾਈ ਜਿੱਥੇ ਰਹਿੰਦੇ ਆ ਉੱਥੇ ਦਾ ਥੋੜਾ ਜਿਹਾ ਜ਼ਿਆਦਾ ਫਿਕਰ ਕਰਿਆ ਕਰੋ। ਜਿੱਥੋਂ ਆਏ ਆ ਠੀਕ ਆ, ਥੋੜਾ ਬਹੁਤਾ ਉੱਥੇ ਦਾ ਵੀ ਚਾਹੀਦਾ, ਪਰ ਜਿੱਥੇ ਰਹਿੰਦੇ ਆ ਕੀ ਕੁਛ ਹੋ ਰਿਹਾ ਆ। ਟਵਿੱਟਰ ਕੰਪਨੀ ਨੂੰ ਐਲੋਨ ਮਸਕ ਨੇ ਇਸ ਬੇਸ ਦੇ ਉੱਤੇ ਬਾਈ ਕੀਤਾ ਸੀ ਕਿ ਟਵਿੱਟਰ ਜੋ ਆ ਉਹ ਧੱਕਾ ਕਰ ਰਿਹਾ ਹੈਗਾ ਆ, ਜਿਨ੍ਹਾਂ ਦੇ ਵਿਚਾਰ ਉਹ ਐਗਰੀ ਨਹੀਂ ਕਰਦੇ ਟਵਿੱਟਰ ਦੇ ਨਾਲ, ਉਹਨਾਂ ਨੂੰ ਅਸੀਂ ਉਹ ਬਲੌਕ ਕਰ ਰਹੇ ਸੀ। ਜਦੋਂ ਐਲੋਨ ਮਸਕ ਨੇ ਬਾਈ ਕਰ ਲਿਆ, ਉਹਨਾਂ ਆਪ ਵੀ ਥੋੜਾ ਇਹ ਕਰਨਾ ਸ਼ੁਰੂ ਕੀਤਾ ਤੇ ਹੁਣ ਇੰਡੀਆ ਦੇ ਵਿੱਚ ਜੋ ਬੀਬੀਸੀ ਨੇ ਇੱਕ ਡਾਕੂਮੈਂਟਰੀ ਬਣਾਈ ਆ ਪ੍ਰਾਈਮ ਮਿਨਿਸਟਰ ਮੋਦੀ ਦੇ ਦੀ ਬਾਬਤ, ਜੋ ਉੱਥੇ ਕਤਲੇਆਮ ਹੋਇਆ ਸੀ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ, ਤੇ ਉਸ ਨੂੰ ਲਗਭਗ ਭਾਰਤ ਦੀ ਸਰਕਾਰ ਵੱਲੋਂ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੋਂ ਚੁਕਾ ਦਿੱਤਾ ਗਿਆ, ਖਾਸ ਕਰਕੇ ਭਾਰਤ ਦੇ ਵਿੱਚ। ਤੇ ਅੱਜ ਟਵਿੱਟਰ ਦੇ ਉੱਤੇ ਵੀ ਜਿਹੜੇ ਜਿੱਥੇ ਜਿੱਥੇ ਵੀ ਲਿੰਕ ਸੀ ਉਸ ਜੋ ਡਾਕੂਮੈਂਟਰੀ ਉਹਦੇ ਨਾਲ, ਉਸ ਨੂੰ ਵੀ ਬੈਨ ਕਰ ਦਿੱਤਾ ਗਿਆ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਕਿ ਉੱਥੇ ਬਾਲਾ ਕੁਝ ਬਦਲਣਾ ਨਹੀਂ। ਜੋ ਲੋਕ ਇਹ ਸੋਚਦੇ ਆ ਵੀ ਅਸੀਂ ਬਹੁਤ ਕੁਝ ਉੱਥੇ ਚੇਂਜ ਕਰ ਸਕਦੇ, ਉਹ ਹੋਣਾ ਨਹੀਂ। ਪਰ ਜਿੱਥੇ ਸਾਨੂੰ ਸੋਚਣਾ ਚਾਹੀਦਾ, ਜਿੱਥੇ ਅਸੀਂ ਰਹਿੰਦੇ ਆ, ਇਹ ਨਾ ਹੋਵੇ ਵੀ ਅਸੀਂ ਜਿੱਥੇ ਦਾ ਸੋਚ ਰਹੇ ਆ ਉੱਥੇ ਪੂਰਾ ਹੀ ਫੋਕਸ ਕਰ ਦਿੰਦੇ ਆ, ਤੇ ਜਿੱਥੇ ਰਹਿ ਰਹੇ ਆ ਤੇ ਮੁੜ ਕੇ ਇੱਥੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ। ਅਪ੍ਰੈਲ 1 2023 ਦੇ ਵਿੱਚ ਜਿੰਨੀਆਂ ਵੀ ਸਟੇਟਸ ਹੈਗੀਆਂ ਯੂਐਸਏ ਦੀਆਂ, 86.7 ਮਿਲੀਅਨ ਲੋਕ ਮੈਡੀਕੇਡ ਦੇ ਉੱਤੇ ਆ। ਉਹਨਾਂ ਦੀ ਜਿਹੜੀ ਐਲੀਜੀਬਿਲਟੀ ਆ 15 ਮਿਲੀਅਨ ਲੋਕਾਂ ਦੀ ਖਤਮ ਹੋ ਜਾਣੀ ਆ। ਡੈਫਟ ਸੀਲਿੰਗ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇਸ਼ੂ ਚੱਲ ਰਿਹਾ ਹੈਗਾ ਆ। ਰਿਪਬਲਿਕਨ ਕਹਿੰਦੇ ਅਸੀਂ ਵਧਾਉਣਾ ਨਹੀਂ ਹੈ ਤੇ ਬਹੁਤ ਥੋੜਾ ਸਮਾਂ ਰਹਿ ਗਿਆ ਆ। ਜੈਨਟ ਜੈਲਨ ਨੇ ਵੀ ਕਹਿ ਦਿੱਤਾ ਆ ਵੀ ਇਹਦੇ ਉੱਤੇ ਇਮੀਡੀਏਟਲੀ ਸਾਨੂੰ ਫੋਕਸ ਕਰਨਾ ਚਾਹੀਦਾ, ਨਹੀਂ ਤਾਂ ਇਕਨੋਮੀ ਤੇ ਬਹੁਤ ਬੁਰਾ ਅਸਰ ਪਊਗਾ। ਹੁਣ ਤੁਸੀਂ ਸੋਚੋ ਵੀ ਜੇ 15 ਮਿਲੀਅਨ ਲੋਕਾਂ ਦਾ ਮੈਡੀਕੇਅਰ ਜਾਂ ਮੈਡੀਕੇਡ ਜਾਂ ਮੈਡੀਕਲ ਜਿਹੜੀ ਫ੍ਰੀ ਇੰਸ਼ੋਰੈਂਸ ਆ ਉਹ ਚਲੇ ਗਈ, ਤਾਂ ਫਿਰ ਉਹ ਕੀ ਬਣੂਗਾ। ਤੇ ਸਾਨੂੰ ਇੱਥੇ ਦੇ ਇਸ਼ੂ ਸੁਣਨੇ ਚਾਹੀਦੇ ਆ, ਉਹਨਾਂ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਹੈਗਾ। ਸੋ ਸਾਡਾ ਜੋ ਸਵੇਰ ਦੀਆਂ ਖਬਰਾਂ ਆ, ਉਹਨਾਂ ਦਾ ਮੇਨ ਮਕਸਦ ਵੀ ਇਹੀ ਲਿਆਉਣ ਦਾ ਆ ਵੀ ਲੋਕਾਂ ਨੂੰ ਕੀ ਕੁਝ ਵਾਪਰ ਰਿਹਾ ਆ, ਕਿਤੇ ਸਾਡੇ ਨਾਲ ਕੀ ਕੁਝ ਆਉਣ ਵਾਲੇ ਸਮੇਂ 'ਚ ਇਫੈਕਟ ਕਰੂਗਾ ਸਾਡੇ ਤੇ, ਉਹ ਖਬਰਾਂ ਆਪਾਂ ਤਾਂ ਸਾਂਝੀਆਂ ਕਰਦੇ ਹੈਗੇ ਆ। ਸੋ ਇਹਦੇ ਉੱਤੇ ਵੀ ਵਰਕਆਊਟ ਕਰਨਾ ਚਾਹੀਦਾ। ਜਿੰਨੇ ਜਿਹੜੇ ਏਰੀਏ 'ਚ ਤੁਸੀਂ ਰਹਿੰਦੇ ਆ, ਆਪਣੇ ਆਪਣੇ ਸੈਨੇਟਰਸ ਨੂੰ, ਕਾਂਗਰਸਮੈਨ ਨੂੰ ਜ਼ਰੂਰ ਈਮੇਲ ਕਾਲਾਂ ਕਰੋ ਭਾਈ, ਆਪਸ ਦੇ ਵਿੱਚ ਲੜਦੇ ਰਹੋ, ਪਰ ਘੱਟੋ ਘੱਟ ਜਿਹੜੇ ਹੈਲਥ ਨਾਲ ਰਿਲੇਟਡ ਇਸ਼ੂਜ਼ ਹੈਗੇ ਆ, ਜੇ ਇੰਨੇ ਲੋਕਾਂ ਦੀ ਹੈਲਥ ਇੰਸ਼ੋਰੈਂਸ ਚੱਲ ਗਈ, ਉਹਨਾਂ ਦਾ ਕੀ ਬਣੂਗਾ, ਉਹਦੇ ਉੱਤੇ ਤਾਂ ਘੱਟੋ ਘੱਟ ਰਲ ਕੇ ਕੋਈ ਨਾ ਕੋਈ ਵਰਕਆਊਟ ਕਰ ਲਓ। ਸੋ ਉਹ ਚੀਜ਼ ਤਾਂ ਜਿਹੜੀ ਉਹ ਹੈਗੀ। ਹੁਣ ਦੇਖੋ ਈਲੋਨ ਮਸਕ ਦੇ ਬੜੇ ਫੈਨ ਆ ਇੱਥੇ ਵੀ, ਉਹਨੇ ਜੀ ਬੱਲੇ ਬੱਲੇ ਕਰਾਤੀ। ਬੜੇ ਕੰਜ਼ਰਵੇਟਿਵ ਵੀ ਜਿਹੜੇ ਉਸਦੇ ਫੈਨ ਜਿਹੜੇ ਉਸਦੇ ਵਿੱਚ ਰਹੇ ਆ, ਪਰ ਇਹ ਹੁਣ ਸ਼ਰੇਆਮ ਤੁਸੀਂ ਦੇਖੋ ਵੀ ਉਹੀ ਚੀਜ਼ ਆ। ਇਹ ਨਹੀਂ ਆ ਵੀ ਕੋਈ ਟਵਿੱਟਰ ਨੇ ਕੁਝ ਨਵਾਂ ਕੀਤਾ ਵੀ ਈਲੋਨ ਮਸਕ ਆਇਆ ਸੀਗਾ, ਪਰ ਕਿਉਂਕਿ ਉਹ ਇਹ ਢੋਲ ਪਿੱਟਦਾ ਜਿਹੜਾ ਉਹ ਆਇਆ ਵੀ ਮੈਂ ਤਾਂ ਭਾਈ ਜਿਹੜੀ ਫ੍ਰੀ ਸਪੀਚ ਆ ਉਹ ਐਬਸੋਲਿਸਟ ਆ, ਵੀ ਜਿਹਨੇ ਜੋ ਕਹਿਣਾ ਉਹ ਕਵੇ, ਅਸੀਂ ਕੁਛ ਜੇ ਉਸਦੇ ਵਿੱਚ ਦਖਲਅੰਦਾਜ਼ੀ ਨਹੀਂ। ਤੇ ਇੱਕ ਘੁਰਕੀ ਤੋਂ ਜਿਹੜੀ ਆ ਇੰਡੀਅਨ ਸਰਕਾਰ ਦੀ ਝੱਟ ਦੇਣੀ ਆ, ਲੋਕਾਂ ਦੇ ਅਕਾਊਂਟ ਜਿਹੜੇ ਉਹ ਬੰਦ ਕਰਕੇ ਤੇ ਉਹਨੇ ਝੱਟ ਦੇਣੀ ਜਿਹੜੀ ਉਹ ਲਾ ਦਿੱਤੀ। ਇਹ ਨਹੀਂ ਸੀਗਾ ਵੀ ਜਦੋਂ ਡੋਰਸੀ ਸੀਗਾ CEO ਤੇ ਉਦੋਂ ਕੋਈ ਬਹੁਤਾ ਫਰਕ ਸੀਗਾ। ਟਵਿੱਟਰ ਜਿਹੜਾ ਆ ਭਾਰਤ ਨੂੰ ਇੱਕ ਵੱਡੀ ਜਿਹੜੀ ਵਿਸ਼ਾਲ ਮਾਰਕੀਟ ਦੇ ਰੂਪ ਦੇ ਵਿੱਚ ਦੇਖਦਾ ਆ ਵੀ ਆਪਾਂ ਡਾਲਰ ਕਿੱਦਾਂ ਜਿਹੜੇ ਉਹ ਕਮਾਉਣੇ ਆ, ਤੇ ਇਸ ਲਈ ਉਹ ਸਰਕਾਰ ਦੇ ਨਾਲ ਜਿਹੜਾ ਚੱਲਦੇ, ਨਾਲੇ ਉੱਥੋਂ ਦੀ ਸਰਕਾਰ ਅਥੋਰੀਟੇਰੀਅਨ ਆ, ਉਹ ਆਪਾਂ ਨੂੰ ਪਤਾ ਆ, ਉਹ ਮਰਜ਼ੀਆਂ ਜਿਹੜੀਆਂ ਉਹ ਕਰਾਉਂਦੀ ਆ। ਹੁਣ ਤੁਸੀਂ ਦੇਖੋ ਵੀ ਹੁਣ ਟਵਿੱਟਰ ਦਾ ਤੁਸੀਂ ਦੇਖੋ ਵੀ ਦੋਗਲਾਪਨ ਵੀ ਦੇਖੋ ਕਿੱਦਾਂ ਚੱਲਦਾ। ਇੱਥੇ ਰਾਸ਼ਟਰਪਤੀ ਨੂੰ ਵੀ ਬੈਨ ਕੀਤਾ ਜਾ ਸਕਦਾ, ਇੱਥੇ ਜਿਹੜੇ ਹੋਰ ਜਿਹੜੇ ਲੋਕ ਉਹਨਾਂ ਨੂੰ ਬੈਨ ਵੀ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਰਾਸ਼ਟਰਪਤੀਆਂ ਦੇ ਦੁਆਰਾ ਜਿਹੜਾ ਟਵੀਟ ਕੀਤਾ ਗਿਆ ਸੀ ਜੋ ਬਾਈਡਨ ਹੁਣਾਂ ਦੇ ਦੁਆਰਾ ਕੁਝ ਸਮਾਂ ਪਹਿਲਾਂ, ਉਸ ਦੇ ਥੱਲੇ ਫੈਕਟ ਚੈੱਕ ਵੀ ਜਿਹੜਾ ਉਹ ਲਾਇਆ ਜਾ ਸਕਦਾ। ਉੱਥੇ ਉਹ ਮਾੜੀ ਜੀ ਜਿਹੜੀ ਆ ਮੋਦੀ ਦੀ ਖੰਘ ਤੋਂ ਵੀ ਜਿਹੜੇ ਉਹ ਡਰ ਜਾਂਦੇ ਆ। ਇਹ ਆਪਣੇ ਆਪ ਨੂੰ ਫ੍ਰੀ ਸਪੀਚ ਐਬਸੋਲਿਸਟ ਕਹਿਣ ਵਾਲੇ ਇਵੈਂਚੁਅਲੀ ਡਾਲਰਾਂ ਦੇ ਜਿਹੜੇ ਇਹ ਪੁਜਾਰੀ ਜਿਹੜੇ ਉਹ ਹੁੰਦੇ ਆ, ਇਹਨਾਂ ਨੂੰ ਅਸਲੀਅਤ ਸੱਚ ਉਹਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਜਿਹੜਾ ਉਹ ਨਹੀਂ ਹੁੰਦਾ। ਉਧਰ JNU ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉੱਥੇ BBC ਦੀ ਡਾਕੂਮੈਂਟਰੀ ਸਕਰੀਨ ਕਰਨੀ ਸੀ, ਉੱਥੇ ਤੁਸੀਂ ਦੇਖੋ
ਉਹਨਾਂ ਨੇ ਬਿਜਲੀ ਬੰਦ ਕਰਤੀ, ਇੰਟਰਨੈਟ ਬੰਦ ਕਰਤਾ। ਹੋਰ ਇੱਕ ਥਾਂ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਵੀ ਐਮਰਜੈਂਸੀ ਜਿੱਦਾਂ ਲੱਗੀ ਨਹੀਂ ਹੁੰਦੀ, ਮੋਦੀ ਨੇ ਉਹ ਹਾਲ ਕੀਤਾ ਆ। ਇਹ ਹੋ ਸਕਦਾ ਹੈ ਹਰਜੋਤ ਸਿੰਘ ਜੀ BBC ਦੀ ਇਹ ਜਿਹੜੀ ਡਾਕੂਮੈਂਟਰੀ ਆ ਮੋਦੀ ਦੇ ਜਿਹੜੇ ਡਾਊਨਫਾਲ ਦੇ ਵਿੱਚ ਇੱਕ ਯੋਗਦਾਨ ਪਾਵੇ, ਪਰ BBC ਨੂੰ ਵੀ ਹੁਣ ਚੇਤਾ ਆਇਆ ਹੈ ਜਾ ਕੇ ਵੀ ਭਾਈ ਇਹ ਤਾਂ ਉਹੀ ਬੰਦਾ ਹੈ ਜਿਹੜਾ ਕਤਲੇਆਮ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗਾ। ਦੇਖੋ ਕਿੰਨੀਆਂ ਕੁ ਆਵਾਜ਼ਾਂ ਜਿਹੜੀਆਂ ਇਹ ਬੰਦ ਕਰਨ ਦੇ ਵਿੱਚ ਕਾਮਯਾਬ ਜਿਹੜਾ ਉਹ ਰਹਿੰਦਾ ਆ, ਉੱਥੋਂ ਦੇ ਲੋਕ ਦੇ ਅੱਖਾਂ ਤੋਂ ਇਹ ਪੱਟੀ ਜਿਹੜੀ ਆ ਉਹ ਕਦੀ ਉਤਰ ਸਕੂਗੀ ਜਾਂ ਨਹੀਂ। ਨਹੀਂ ਤਾਂ ਹੁਣ ਉਹਨਾਂ ਨੇ ਉਹ ਜਿਹੜੇ ਬਾਬੇ ਛੱਡੇ ਆ, ਉਹ ਅਗਲੇ ਟੌਰ ਨਾਲ ਕਹਿੰਦੇ ਆ ਹਿੰਦੂ ਰਾਸ਼ਟਰ ਬਣਾਵਾਂਗੇ, ਤੁਸੀਂ ਸਾਥ ਦਿਓ, ਸਨਾਤਨੀ ਧਰਮ ਜਿਹੜਾ ਆ ਅਸੀਂ ਮੁੜ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਲੈ ਕੇ ਆਉਣਾ ਹੈ, ਤੁਸੀਂ ਸਾਥ ਦਿਓ। ਇੱਥੇ ਮਾੜੀ ਜੀ ਕੋਈ ਪੰਜਾਬ ਦੀ ਰਾਜ ਦੀ ਵੀ ਪਾਣੀਆਂ ਦੀ ਵੀ ਗੱਲ ਕਰ ਲਵੇ, ਖਾਲਿਸਤਾਨ ਦੀ ਗੱਲ ਤਾਂ ਦੂਰ ਆ, ਉਹ ਉਹਨੂੰ ਝੱਟ ਦੇਣੀ ਉਹ ਅੰਦਰ ਕਰ ਲੈਂਦੇ ਆ, ਉੱਤੇ ਕੇਸ 'ਚ ਵੀ ਜਿਹੜਾ ਉਹ ਪਾ ਦਿੱਤਾ ਜਾਂਦਾ ਆ। ਸੋ ਭਾਰਤ ਵਿੱਚ ਤਾਂ ਹਨੇਰਾ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਛਾ ਰਿਹਾ ਆ, ਕਿਉਂਕਿ ਇਸ ਟਾਈਮ ਇਹਨਾਂ ਦਾ ਜਿਹਨੇ ਵਿਸ਼ਵ ਗੁਰੂ ਜਿਹੜਾ ਬਣਨਾ ਸੀਗਾ, ਉਹਦਾ ਜਿਹੜਾ ਪਰਦਾਫਾਸ਼ ਆ ਉਹ ਹੌਲੀ ਹੌਲੀ ਹੋ ਰਿਹਾ ਆ। ਦੂਜਾ ਐਪੀਸੋਡ ਹਰਜੋਤ ਸਿੰਘ ਜੀ ਇਸ ਡਾਕੂਮੈਂਟਰੀ ਦੇ ਵਿੱਚ ਆਉਣਾ ਸੀ, ਅਜੇ ਇੱਕ ਐਪੀਸੋਡ ਹੀ ਆਇਆ ਆ, ਉਸ ਤੋਂ ਪਹਿਲਾਂ ਹੀ ਇੰਨਾ ਹੌ ਹੱਲਾ ਪੈ ਚੁੱਕਾ ਜੀ। ਜਿਹੜਾ ਗਾਰਡੀਅਨ ਨਿਊਜ਼ਪੇਪਰ ਆ UK ਦਾ, ਉਹਨਾਂ ਨੇ ਕਿਹਾ ਵੀ ਭਾਰਤ ਸਰਕਾਰ ਨੇ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਐਮਰਜੈਂਸੀ ਲਾ ਦਿੱਤੀ ਆ। ਜੋ ਐਕਸ਼ਨ ਆ ਰਹੇ ਆ ਪਿਛਲੇ ਸਮੇਂ 'ਚ ਆਪਾਂ ਦੇਖੇ ਆ, ਤੇ ਉਹ ਇਹ ਕੁਝ ਇਹ ਦੇਖੋ, ਇਹ ਤਾਂ BBC ਨੇ ਡਾਕੂਮੈਂਟਰੀ, ਸਾਡੀਆਂ ਕਈ ਵਾਰ ਛੋਟੀਆਂ ਖਬਰਾਂ ਹੁੰਦੀਆਂ ਉਹੀ ਬਲੌਕ ਕਰ ਦਿੱਤੀਆਂ ਜਾਂਦੀਆਂ।